ਪਤਾ ਨਹੀਂ ਕਿਹੜੇ ਬੰਦੇ ਨੇ ਜਿਨ੍ਹਾਂ ਦੀਆਂ ਬੁੱਢੀਆਂ ਰੁੱਸ ਜਾਣ ਤੇ ਉਹਨਾਂ ਦੇ ਮੂੰਹ ਜਿਹੜੇ ਸੁੱਜ ਜਾਂਦੇ ਨੇ। ਉਹ ਘਰ 'ਚ ਨਾ ਭੈਣਾਂ ਨੂੰ ਬੁਲਾਉਂਦੇ ਨੇ ਨਾ ਆਪਣੀ ਮਾਂ ਨੂੰ ਬੁਲਾਉਂਦੇ ਨੇ। ਉਹ ਦੱਸਦੇ ਨੇ ਕਿ ਜੀ ਸਾਡੀ ਬੁੱਢੀ ਦਾ ਮੂਡ ਖਰਾਬ ਹੈ, ਇਸ ਲਈ ਸਾਡਾ ਵੀ ਮੂਡ ਖਰਾਬ ਹੈ। ਰੋਟੀ ਨਹੀਂ ਖਾਂਦੇ, ਸੁੱਕ ਤੜੰਬਾ ਹੋ ਜਾਂਦੇ ਨੇ, ਸ਼ੇਪ ਨਹੀਂ ਕਰਦੇ, ਦਾੜੀ ਐਡੀ ਉਹਨਾਂ ਦੀ ਵਧੀ ਹੁੰਦੀ ਹੈ, ਕੱਪੜੇ ਨਹੀਂ ਤਿੰਨ ਤਿੰਨ ਦਿਨ ਬਦਲਦੇ ਔਰ ਇੰਜ ਮਜਨੂ ਬਣੇ ਹੁੰਦੇ ਨੇ ਕਿ ਫਿਰ ਬੁੱਢੀ ਨੂੰ ਵੀ ਤਰਸ ਆ ਜਾਂਦਾ, ਹਾਏ ਮੇਰਾ ਜਾਨੂ ਰੁੱਸਿਆ, ਹਾਏ ਨਹੀਂ ਮੇਰਾ ਸ਼ਹਜ਼ਾਦਾ ਰੁੱਸਿਆ। ਮੈਂ ਰੁੱਸੀ ਸਾਂ ਤੇ ਉਹਦਾ ਹੀ ਮੂਡ ਬਣ ਗਿਆ, ਮੇਰੇ ਰੋਸੇ ਦਾ ਉਹਨੂੰ ਇੰਨੇ ਕਰ ਦਿਓ ਭਾਬੀ ਭਾਈ ਤੁਹਾਨੂੰ ਆਵਾਜ਼ਾਂ ਮਾਰ ਰਹੇ ਨੇ। ਤੇ ਜਦੋਂ ਬੁੱਢੀ ਰੁੱਸੀ ਹੋਏ ਉਦੋਂ ਭੈਣਾਂ ਵੀ ਭਾਈ ਦੇ ਪਿੱਛੇ 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 ਤੇ ਭਾਈ ਵੀ ਬੜਾ ਖੁਸ਼। ਮੈਂ ਤੇ ਹੈਰਾਨ ਆ, ਮੇਰੀ ਗਵਾਂਢਣ ਦਾ ਬੰਦਾ ਗਵਾਂਢ ਰੁੱਸ ਜਾਂਦੀ ਸੀ, ਉਹਦਾ ਬੰਦਾ ਭਲਾ ਕੀ ਕਰਦਾ ਹੁੰਦਾ ਸੀ? ਜਿੰਨੇ ਦਿਨ ਉਹ ਰੁੱਸੀ ਹੁੰਦੀ ਸੀ ਤੇ ਬੁਰਕੀ ਵੀ ਨਹੀਂ ਸੀ ਖਾਂਦਾ ਹੁੰਦਾ, ਰੁੱਸਾ ਰਹਿਣਾ, ਉਹਦੇ ਮਿੰਤਾਂ ਕਰਦੇ ਰਹਿਣਾ ਜਾਂ ਮੂੰਹ ਵੱਟੀ ਰੱਖਣਾ ਕਿ ਮੈਂ ਬੜਾ ਪਰੇਸ਼ਾਨ ਆ, ਤੇਰੀ ਟੈਨਸ਼ਨ ਲੈ ਰਿਹਾ। ਤੇ ਮੇਰਾ ਬੰਦਾ ਉਹ ਸਗੋਂ ਮੈਨੂੰ ਫੀਲ ਕਰਾਂਦਾ ਸੀ ਕਿ ਮੇਰੀ ਜਾਨ ਛੁੱਟੀ ਹੈ ਤੇਰੇ ਕੋਲ, ਮੈਂ ਬੜਾ ਸੁਖੀ ਆ ਤੇਰੇ ਨਾਲ ਰੁੱਸ ਕੇ, ਤੇਰੇ ਨਾਲ ਹਾਂ ਪਰੇਸ਼ਾਨੀ ਹੋਈ ਹੈ, ਇੰਨਾ ਇਫੈਕਟ ਹੋਇਆ। ਮਾਂ ਵੀ ਆਖੇਗੀ ਵੇਖ ਬੁੱਢੀ ਦੇ ਥੱਲੇ ਲੱਗਾ ਹੈ, ਬੁੱਢੀ ਦਾ ਮੂਡ ਖਰਾਬ ਹੈ ਤੇ ਕਿਵੇਂ। ਵਾਹਦ ਮੇਰਾ ਬੰਦਾ ਜਿਹੜਾ ਰੁੱਸ ਜੇ ਨਾ ਤੇ 2 ਦੀ ਬਜਾਏ 4 ਰੋਟੀਆਂ ਖਾਂਦਾ, ਜਿਹਦੇ ਮੂੰਹ ਤੇ ਹਰ ਵਕਤ ਇੰਜ ਰਹਿੰਦੀ ਹੈ। ਉਹ ਹੋਰ ਚਾਹੁੰਦਾ ਕਿ ਰੁੱਸੀ ਰਵੇ, ਜਾਨ ਛੁੱਟੀ ਰਵੇ। ਮੈਂ 5 ਘੰਟੇ ਰੁੱਸਾਂ, 5 ਦਿਨ ਰੁੱਸਾਂ, ਉਸ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ, ਬਲਕਿ ਆਪਣੀ ਭੈਣਾਂ ਕੋਲ ਰੋਟੀ ਮੰਗ ਕੇ ਖਾਏਗਾ। ਕੱਪੜੇ ਵੀ ਭੈਣਾਂ ਕੋਲ ਅੱਗੇ ਪਿੱਛੇ ਭੈਣਾਂ ਪੁੱਛਦੀਆਂ ਨਹੀਂ, ਭਾਬੀ ਭਾਈ ਆ ਗਏ ਰੋਟੀ ਦੇ ਦੇ ਭਾਬੀ। ਵਾਲੇਕੁਮ ਸਲਾਮ ਮੰਮੀ, ਕੀ ਹਾਲ ਚਾਲ ਹੈ? ਆਹੋ ਮੰਮੀ ਤੁਸੀਂ ਆਪਣੀ ਦੀਦੀ ਵੀ ਕਦੀ ਸਾਈਡ ਲੈ ਲਿਆ ਕਰ। ਮੈਂ ਵਾਲੇਕੁਮ ਸਲਾਮ ਆਖਾ ਤੁਸੀਂ ਆਖਣੇ ਤੂੰ ਦੁਖੀ ਬੋਲਨੀ ਹੈ, ਦੁਖੀਆਂ ਤੇ ਦੁਖੀ ਬੋਲਣਾ। ਵਾਹ ਮਾਂ ਜੇ ਇੰਜ ਕਰਨ ਲੱਗੀ ਟਕੋਰਾਂ ਤੇ ਫਿਰ ਸੱਸਾਂ ਨੇ ਕੀ ਕਰਨੀਆਂ? ਧੀਆਂ ਮਾਵਾਂ ਦੀਆਂ ਮਾਵਾਂ ਨੂੰ ਇੰਨੀਆਂ ਗੱਲਾਂ ਸੁਣਾਉਂਦੀਆਂ ਨੇ ਸਹੁਰੇ ਨੇ, ਤੇ ਅੱਗੋਂ ਮਾਵਾਂ ਮਸ਼ਵਰੇ ਦਿੰਦੀਆਂ ਨੇ ਕਿ ਧੀਏ ਇੰਜ ਕਰੀ, ਅੱਗੋਂ ਠੋਕ ਕੇ ਜਵਾਬ ਦੀ। ਤੂੰ ਮਾਂ ਬਾਤ ਵੇਖੀ ਜਿਹੜੀ ਸੁਣ ਕੇ ਆਂਦੀ ਕੋਈ ਗੱਲ ਨਹੀਂ ਮੇਰਾ ਜਵਾਈ ਏ ਚੰਗਾ ਏ, ਰਿਸ਼ਤੇ ਨਿਭਾਉਂਦਾ। ਇੰਜ ਰਿਸ਼ਤੇ ਨਿਭਾਈਦੇ ਨੇ? ਰਾਤੀ ਕੀ ਹੋਣਾ ਸੀ? 2 ਛਾਪਰ ਫੜੇ ਹੱਥ 'ਚ ਤੇ ਮੈਂ ਕਿਹਾ ਕੀ ਏ? ਕੇਲੇ ਨੇ। ਤੇ ਮੈਂ ਕਿਹਾ 2 ਕਿਉਂ ਲੈਣੇ? ਇੱਕ ਤੂੰ ਕਮਰੇ 'ਚ ਲੈ ਜਾ ਤੇ ਇੱਕ ਅੰਮੀ ਹੋਰਾਂ ਦੇ ਕਮਰੇ 'ਚ। ਜਿਹੜੇ ਮੈਂ ਅੰਮੀ ਹੋਰਾਂ ਦੇ ਕਮਰੇ ਗਏ ਉਹਦੇ 'ਚ 1.5 ਦਰਜਨ ਕੇਲੇ ਸਨ, 6 ਤੇ 6 12 ਤੇ 6 18, ਤੇ ਜਿਹੜਾ ਮੇਰੇ ਕਮਰੇ 'ਚ ਉਹਦੇ 'ਚ ਸਿਰਫ ਅੱਧੀ ਦਰਜਨ 6 ਕੇਲੇ। ਮੈਂ ਤਾਂ ਫਿਰ ਸ਼ੁਰੂ ਹੋ ਗਈ ਅੰਮੀ, ਮੈਂ ਫਿਰ ਦੁਖੀ ਨਹੀਂ ਸੀ ਹੋਣਾ। ਮੈਂ ਆਖਿਆ ਬੰਦਿਆ ਆ ਕੀ ਕੀਤਾ ਈ? ਤੇ ਅੱਗੋਂ ਆਂਦਾ ਤੂੰ ਕੱਲੀ ਜਿਹੜੀ ਖਾ ਲੈ, ਤੂੰ ਮੈਨੂੰ ਨਾ ਦੇਈ। ਇੰਜ ਬੰਦੇ ਆਂਦੇ ਨਾ, ਕੀ ਗੱਲ ਹੈ? ਉਹਨੇ ਨਿਬੇੜੀ ਅੰਮੀ, ਤੂੰ ਬਸ ਮੈਨੂੰ ਕਦੀ ਕਦੀ ਲੱਗਦਾ ਮੇਰੀ ਮਾਂ ਨਹੀਂ ਉਹਦੀ ਮਾਂ ਨੇ ਗੱਲ ਨਿਬੇੜੀ ਉਹਨੇ ਸਗੋਂ। ਮੈਂ ਕਿਹਾ ਮੈਂ ਨਹੀਂ ਖਾਂਦੀ। ਫਿਰ ਨਾ ਸੁਬਾਹ ਉੱਠਿਆ ਤੇ ਮੈਂ ਕਿਹਾ ਕਿੱਥੇ ਚਲੇ? ਨਾਸ਼ਤਾ ਅੰਮੀ ਕੋਲ ਹੀ ਲੈ ਆਇਆ ਮੇਰੇ ਕੋਲ। ਮੈਂ ਕਿਹਾ ਇਕੱਠੇ ਬਹਿ ਕੇ ਆਪਾਂ ਕਰਨੇ ਤੇ ਆ ਜਾ ਤੂੰ ਵੀ, ਆਪਾਂ ਇਕੱਠੇ ਬਹਿ ਕੇ ਕਰਨੇ ਨਾ। ਕਾਹਦੀ ਸਮਝਦਾਰੀ ਮਾਂ ਇਹਦੇ ਵਿੱਚ? ਬੁੱਢੀ ਦੇ ਕੋਲ ਲੋਕੀ ਨਾਸ਼ਤਾ ਕਰਦੇ ਕਿ ਪੂਰੀ ਉਮਰ ਮਾਂ ਦੇ ਕੋਲ ਹੀ ਬਹਿ ਕੇ? ਨਾ ਮੈਂ ਕਿ ਜਾਂਦੀ ਉਹਦੀ ਮਾਂ ਕੋਲ ਬਹਿ ਕੇ ਨਾਸ਼ਤਾ, ਮੈਂ ਤਾਂ ਨਹੀਂ ਕਰਦੀ। ਗੱਲਾਂ ਕਰਦੇ ਅੰਮੀ ਤੁਸੀਂ ਮੇਰੀ ਮਾਂ ਜੇ ਉਹਦੀ ਮਾਂ ਨਹੀਂ ਜੇ। ਮੈਂ ਨਾ ਸਵੇਰੇ ਸ਼ਿਕਾਇਤ ਲਈ, ਮੈਂ ਕਿਹਾ ਕੱਲ ਅੰਮੀ ਨੇ ਨਾ ਮੈਂ ਚਾਹ ਦਿੱਤੀ ਤੇ ਮੈਂ ਪੁੱਤਰ ਠੰਡੀ ਚਾਹ ਬਣਾਤੀ। ਤੈਨੂੰ ਪੁੱਤਰ ਹੀ ਮਾਂ ਹੋਈ ਕਿ ਵੇਲਾ ਇਹ ਨਹੀਂ ਸੋ ਆਖਿਆ ਕਿ ਮੈਂ ਮੈਨੂੰ ਪੁੱਛ ਲਈ ਨਾ ਵਣਾ ਕਿ ਤੂੰ ਕਿਉਂ ਮੇਰੀ ਬੁੱਢੀ ਨੂੰ ਟੋਕਿਆ। ਤੇ ਮੈਂ ਦੁਪਹਿਰੀ ਕੋਈ ਗੱਲ ਕੀਤੀ ਤੇ ਗੁਰੂ ਡੋਨ ਵੱਟਾ ਬਣ ਰਿਹਾ। ਮੈਂ ਕਿਹਾ ਮੈਂ ਗੱਲ ਤੁਹਾਡੇ ਨਾਲ ਕਰਨ ਦੀ ਆ। ਕਹਿੰਦਾ ਕੀ ਕਰਾਂ? ਤੇ ਕੋਈ ਡੰਡਾ ਲੈ ਜਾ ਚੁੱਕ ਕੇ ਤੇ ਆਪਣੀ ਮਾਂ ਸਿਰ 'ਚ ਮਾਰਾਂ। ਤੂੰ ਆਨੀ ਮੇਰਾ ਜਵਾਈ ਬੜਾ ਚੰਗਾ ਅਕਲਾਂ ਵਾਲਾ, ਰਿਸ਼ਤੇ ਨਿਭਾਉਂਦਾ। ਕੀ ਰਿਸ਼ਤੇ ਨਿਭਾਉਂਦਾ ਨਾ? ਮੈਂ ਕਿਹੜੇ ਵਧਾਵਦਾ ਕਰਨੀ ਅੰਮੀ ਗੱਲਾਂ। ਚਲੋ ਠੀਕ ਹੈ, ਅੱਜ ਤੋਂ ਬਾਅਦ ਤੁਹਾਡਾ ਕਰਦੀ।